ਅਗਲੀ ਦੀਪਕ ਜੀ ਗੱਲ ਕਰੀਏ, ਇਦਾਂ ਦੀਆਂ ਚੀਜ਼ਾਂ ਸੁਣਦੇ ਆਪਾਂ ਬਹੁਤ ਰਹਿੰਦੇ ਆ ਵੀ ਸਰਟੀਫਿਕੇਟ ਨਕਲੀ ਬਣ ਜਾਂਦੇ ਆ, ਇਦਾਂ ਹੋ ਜਾਂਦਾ, ਇਹ ਕਹਿ ਦਿੱਤਾ ਜਾਂਦਾ। ਹੁਣ ਪੰਜਾਬ ਦੇ ਵਿੱਚ ਸਰਕਾਰ ਨੇ 1300 ਜਿਹੜੇ ਜਾਲੀ ਐਸਸੀ ਬੀਸੀ ਦੇ ਮੁਲਾਜ਼ਮ ਤੇ ਅਧਿਕਾਰੀ ਫੜ ਲਏ ਨੇ। ਇਹ ਗਿਣਤੀ ਵੱਧ ਵੀ ਸਕਦੀ ਹੈ ਜੀ। ਠੀਕ ਹੈ। 3500 ਬੰਦਿਆਂ ਦੀ ਲਿਸਟ ਸਰਕਾਰ ਕੋਲ ਪਹੁੰਚਦੀ ਕੀਤੀ ਗਈ ਹੈ ਐਸਸੀ ਬੀਸੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਵੱਲੋਂ। ਉਹ ਕਹਿੰਦੇ ਜੀ ਆਹ ਚੱਕੋ, ਤੁਹਾਡੀ ਸਰਕਾਰ ਦੇ ਵਿੱਚ ਆਹ 3500 ਬੰਦਾ ਹੈ ਜਿਹੜਾ ਬਾਹਰ ਸਮਾਜ 'ਚ ਵਿਚਰਦਿਆਂ ਤਾਂ ਆਪਣੇ ਆਪ ਨੂੰ ਉੱਚ ਜਾਤੀ ਦਾ ਦੱਸਦਾ। ਮਤਲਬ ਅਸੀਂ ਜਾਤਾਂ ਵੀ ਆਪਣੇ ਆਪ ਆਪਣੀਆਂ ਉੱਚੀਆਂ ਤੇ ਦੂਏ ਦੀਆਂ ਨੀਵੀਆਂ ਬਣਾ ਲਈਆਂ ਨਾ। ਅਸੀਂ ਕਿਸ ਕਦਰ ਖੜੇ ਆ, ਕਿਹੜੇ ਅਸੀਂ ਫਿਰ ਪਰਮਾਤਮਾ ਨੂੰ ਮੰਨਦੇ ਆ, ਕਿਹੜੀ ਅਸੀਂ ਬਾਣੀ ਨੂੰ ਮੰਨਦੇ ਆ, ਕਿਹੜੇ ਅਸੀਂ ਧਰਮ ਦੇ ਮਤਲਬ ਕਿ ਪੈਰੋਕਾਰ ਆ। ਜੇ ਅਸੀਂ ਕਹਿੰਦੇ ਜੀ ਸਮਾਜ 'ਚ ਤਾਂ ਉਹ ਵਿਚਰਦੇ ਨੇ ਉੱਚ ਜਾਤੀ ਦੇ, ਆਪਣੇ ਆਪ ਨੂੰ ਸਾਬਤ ਕਰਦੇ, ਸੋ ਕਾਲਡ ਆਪਣੇ ਆਪ ਹੀ ਆਪਣੀ ਉੱਚ ਜਾਤੀ ਬਣਾਈ ਆ। ਪਰ ਸਰਕਾਰੀ ਨੌਕਰੀ ਲੈਣ ਲਈ, ਅਹੁਦੇ ਲੈਣ ਲਈ ਕਹਿੰਦੇ ਫਿਰ ਨਾਲ ਲਾਉਂਦੇ ਨੇ ਕਾਰਡ ਬਣਾ ਕੇ, ਚਿੱਠੀਆਂ ਲਾ ਕੇ, ਨਾਲ ਐਫੀਡੈਵਿਟ ਲਾ ਕੇ, ਨਾਲ ਸਰਟੀਫਿਕੇਟ ਬਣਾ ਕੇ। ਕਹਿੰਦੇ ਐਸਸੀ ਬੀਸੀ ਦੇ ਨਕਲੀ ਸਰਟੀਫਿਕੇਟ, ਨਕਲੀ ਦਸਤਾਵੇਜ਼ ਤਿਆਰ ਕਰਕੇ 3500 ਬੰਦਿਆਂ ਨੇ ਸਰਕਾਰੀ ਨੌਕਰੀ ਲਈ ਹੋਈ ਆ। ਚੱਕੋ ਜੀ ਰਿਕਾਰਡ ਇੱਥੇ ਰੱਖ। ਕਹਿੰਦੇ ਜੀ ਉਹਨਾਂ ਨੇ ਸਰਕਾਰ ਨੂੰ ਰਿਕਾਰਡ ਦਿੱਤਾ, ਆ ਮੌਜੂਦਾ ਸਰਕਾਰ ਨੇ ਜੀ ਕਹਿੰਦੇ ਉਹ ਰਿਕਾਰਡ ਦੀ ਜਾਂਚ ਸ਼ੁਰੂ ਕਰਤੀ। ਤੁਸੀਂ ਹੈਰਾਨ ਹੋਵੋਗੇ ਰਾਜਕਰਨਵੀਰ ਜੀ, ਜੇਕਰ ਇਹ ਸਰਕਾਰ ਦਾ ਦਾਅਵਾ ਬਿਲਕੁਲ ਸੱਚ ਹੈ ਤਾਂ ਇਹ ਸ਼ਰਮ ਦੀ ਗੱਲ ਹੈ ਕਿ ਅਸੀਂ ਉਹ ਵਿਤਕਰੇ ਵਾਲੀਆਂ ਗੱਲਾਂ ਕਰਦੇ ਤੇ ਨੌਕਰੀ ਲੈਣ ਲਈ ਅਸੀਂ ਕਿਸ ਹੱਦ ਤੱਕ ਜਾਂਦੇ ਆ। ਸਹੀ ਕਹਿੰਦੇ ਜੀ ਤਰੱਕੀਆਂ ਲੈ ਗਏ ਕਈ, ਇਹਦੀ ਆੜ 'ਚ ਬੜੇ ਅਹੁਦਿਆਂ ਤੇ ਬੈਠੇ ਨੇ। ਹੁਣ ਦੇਖਣ ਵਾਲੀ ਗੱਲ ਹੋਊਗੀ ਕੀ ਛਾਂਗੇ ਜਾਣਗੇ ਕਿ ਨਹੀਂ। 1300 ਬੰਦਾ, ਉਹ 3500 ਦੀ ਜਿਹੜੀ ਲਿਸਟ ਆਈ ਉਹਦੇ ਵਿੱਚੋਂ 1300 ਬੰਦੇ ਦਾ ਕਹਿੰਦੇ ਜੀ ਛਲਣਾ ਲੱਗ ਗਿਆ। 1300 ਬੰਦੇ ਦੀ ਲਿਸਟ ਤਿਆਰ ਹੋ ਗਈ, ਕਿਹੜਾ ਅਧਿਕਾਰੀ ਆ, ਕਿਹੜਾ ਮੁਲਾਜ਼ਮ ਆ, ਕਿਹਨੇ ਕਿੰਨੀਆਂ ਤਰੱਕੀਆਂ ਲਈਆਂ, ਤੇ ਉਹ 1300 ਬੰਦਾ ਫੜਿਆ ਗਿਆ ਕਿ ਹਾਂ ਉਹਦੇ ਜਾਲੀ ਕਾਗਜ਼ ਸੀ, ਨਕਲੀ ਕਾਗਜ਼ ਸੀ। ਉਹ ਐਸਸੀ ਬੀਸੀ ਦੇ ਜਾਲੀ ਸਰਟੀਫਿਕੇਟਾਂ ਦੇ ਨਾਲ ਨੌਕਰੀ ਹਾਸਲ ਕਰਨ 'ਚ ਕਾਮਯਾਬ ਹੋਇਆ। ਤੇ ਬਕਾਇਦਾ ਤੌਰ ਤੇ ਸਮਾਜ ਭਲਾਈ, ਮਹਿਲਾ ਵਿਕਾਸ, ਬਾਲ ਵਿਕਾਸ ਵਿਭਾਗ ਦੀ ਜਿਹੜੀ ਮੰਤਰੀ ਆ ਬੀਬੀ ਡਾਕਟਰ ਬਲਜੀਤ ਕੌਰ ਹੋਰੀ, ਉਹਨੇ ਇਹ ਤੱਥ ਸਾਹਮਣੇ ਰੱਖਿਆ ਕਿ ਬਿਲਕੁਲ 1300 ਬੰਦਾ ਅਸੀਂ ਮਤਲਬ ਕਿ ਸੂਚੀ ਤਿਆਰ ਕਰ ਲਈ ਹੈ, 1300 ਬੰਦਾ ਸਾਡੇ ਪਕੜ 'ਚ ਆ ਗਿਆ ਤੇ ਅਸੀਂ ਉਹਨੂੰ ਪੱਕੀ ਤੌਰ ਤੇ ਨੌਕਰੀ ਤੋਂ ਲਾਂਭੇ ਕਰਾਂਗੇ ਔਰ ਇੱਕ ਉਦਾਹਰਨ ਪੇਸ਼ ਕਰਾਂਗੇ, ਇਹਨਾਂ ਨੂੰ ਬਾਹਰ ਕਰਾਂਗੇ। ਉਹਦੇ ਨਾਲ ਜਾਇਜ਼ ਲੋਕਾਂ ਨੂੰ ਨੌਕਰੀ ਜਿਨ੍ਹਾਂ ਨੂੰ ਮਿਲਣੀ ਚਾਹੀਦੀ ਸੀ ਉਹਨਾਂ ਨੂੰ ਮਿਲੂਗੀ, ਨਵੀਂ ਪੀੜ੍ਹੀ ਨੂੰ ਮਿਲੂਗੀ। ਸੋ ਇਸ ਲਈ ਕਹਿੰਦੇ ਜੀ ਇਹ ਤਾਂ ਨੌਕਰੀ ਤਾਂ ਹੁਣ ਘਰੇ ਤੋਰਾਂਗੇ ਇਹਨਾਂ ਨੂੰ, ਤਾਂ ਤੇ ਇਹਨਾਂ ਤੋਂ ਪੁਰਾਣਾ ਹਿਸਾਬ ਕਿਤਾਬ ਵੀ ਵਸੂਲਾਂਗੇ ਜਿੰਨੀ ਉਹਨੇ ਕਮਾਈ ਕੀਤੀ ਆ। ਸੋ ਇੱਕ ਪਾਸੇ, ਦੂਜੇ ਪਾਸੇ ਜਿਹੜੇ ਲਿਸਟ ਸੌਂਪ ਕੇ ਆਏ 3500 ਦੀ, ਉਹ ਕਹਿੰਦੇ ਰਾਜਕਰਨ ਜੀ ਕਿ ਅਜੇ 1500 ਬੰਦਿਆਂ ਦੀ ਫੋਲਾਫਾਲੀ ਹੋਣੀ ਆ। ਜਿਹੜੀ 3500 ਦਿੱਤੀ ਆ ਉਹ ਚੋਂ 2000 ਦੀ ਉਹ ਲਿਸਟ ਫੋਲੀ ਗਈ ਆ। 2000 ਚੋਂ 1300 ਸਾਬਤ ਹੋ ਗਏ। 700 ਦੇ ਜਿਹੜੇ ਉਹ ਕਹਿੰਦੇ ਨੇ ਕਿ ਹਾਂ ਜੇ ਸਾਬਤ ਨਹੀਂ ਹੋਏ, ਉਹਨਾਂ ਦਾ ਕੋਈ ਨਾ ਜੇ ਕੋਈ ਕਾਗਜ਼ ਪੱਤਰ ਰਹਿ ਗਿਆ ਦੇ ਕੇ ਆਵਾਂਗੇ। ਸਾਡੇ 3500 ਬੰਦਾ ਅਸੀਂ ਪੂਰੀ ਤਰ੍ਹਾਂ ਤਸੱਲੀ ਨਾਲ ਚੈੱਕ ਕੀਤਾ ਵਾ ਕਿ ਇਹਨੇ ਧੱਕੇ ਨਾਲ ਗਲਤ ਤਰੀਕੇ ਨਾਲ ਨੌਕਰੀ ਲਈ ਵੀ ਆ। ਤੇ 2000 ਚੋਂ ਜੇ 1300 ਨਿਕਲਿਆ ਆ ਤਾਂ ਜਿਹੜਾ ਪਿੱਛੇ 1500 ਹਲੇ ਬਚਦਾ ਹੈ ਤਾਂ 1500 ਚੋਂ 1000 ਤਾਂ ਫਿਰ ਨਿਕਲ ਆਉਣਾ ਜੀ, ਐਵਰੇਜ ਇਹੀ ਆ। ਸੋ ਇਸ ਲਈ ਉਹਦੀ ਅਜੇ ਜਾਂਚ ਹੋਣੀ ਹੈ ਜੀ ਕਿ ਫਰਜ਼ੀ ਸਰਟੀਫਿਕੇਟ। ਫਿਰ ਇੱਥੇ ਨਹੀਂ ਰੁਕਣਾ ਚਾਹੀਦਾ ਮਾਮਲਾ ਰਾਜਕਰਨ ਜੀ। ਸਵਾਲ ਕੱਲਾ ਇਹਨਾਂ ਨੂੰ ਨੌਕਰੀ ਤੋਂ ਹਟਾਉਣ ਦਾ ਨਹੀਂ ਹੋਵੇ, ਸਹੀ, ਫਿਰ ਉਸ ਗਰੋਹਾਂ ਤੱਕ ਵੀ ਪਹੁੰਚੋ ਜਿਨ੍ਹਾਂ ਨੇ ਮੋਹਰਾਂ ਲਾਈਆਂ ਇਹਨਾਂ ਦੇ ਸਰਟੀਫਿਕੇਟਾਂ ਤੇ, ਬਿਲਕੁਲ, ਜਿਨ੍ਹਾਂ ਨੇ ਉਹ ਕਾਗਜ਼ ਪੱਤਰ ਤਿਆਰ ਕਰਾਏ, ਜਿਨ੍ਹਾਂ ਨੇ ਚਾਹੇ ਉਹ ਨੋਟਰੀ ਹੈ, ਚਾਹੇ ਉਹ ਤਹਿਸੀਲਦਾਰ ਹੈ, ਚਾਹੇ ਉਹ ਕੋਈ ਅਧਿਕਾਰੀ ਹੈ, ਚਾਹੇ ਕੋਈ ਵਿਭਾਗ ਦਾ ਹੈ, ਚਾਹੇ ਉਹ ਐਸਸੀ ਬੀਸੀ ਭਾਈਚਾਰੇ ਨਾਲ ਸੰਬੰਧਿਤ ਹੈ, ਚਾਹੇ ਉਹ ਜਰਨ ਨਾਲ ਸੰਬੰਧਿਤ ਹੈ, ਚਾਹੇ ਕਿਸੇ ਸਿਆਸਤ ਨਾਲ ਸੰਬੰਧਿਤ ਹੈ, ਕਿਸੇ ਪਾਰਟੀ ਨਾਲ ਸੰਬੰਧਿਤ ਹੈ। ਫਿਰ ਉਹ ਵੀ ਛਾਂਗੇ ਉਹ ਜਿਹੜੇ ਕਿਸੇ ਦਾ ਹੱਕ ਮਾਰਨ ਦੇ ਲਈ ਇਹੋ ਜਿਹੇ ਜਾਲੀ ਸਰਟੀਫਿਕੇਟ ਬਣਾਉਂਦੇ ਨੇ। ਸੋ ਇਸ ਲਈ ਇਹ ਉੱਥੇ ਤੱਕ ਜਾਣੀ ਚਾਹੀਦੀ ਹੈ। ਸੋ ਦੇਖਦੇ ਹਾਂ ਜੀ, ਸਰਕਾਰ ਨੇ 1300 ਦੀ ਲਿਸਟ ਤਿਆਰ ਕਰ ਲਈ ਹੈ ਤੇ ਜਿਹੜੀ 1500 ਦੀ ਰਹਿੰਦੀ ਹੈ ਉਹਦੇ ਲਈ ਬਕਾਇਦਾ ਜ਼ਿਲ੍ਹਾ ਅਧਿਕਾਰੀਆਂ ਨੂੰ, ਡੀਸੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਛੇਤੀ ਰਿਪੋਰਟ ਤਿਆਰ ਕਰਕੇ ਭੇਜੋ। ਸੋ ਇਸ ਲਈ ਕੁਝ ਜ਼ਿਲ੍ਹਿਆਂ 'ਚੋਂ ਜਾਂਚ ਪੜਤਾਲ ਅਜੇ ਬਾਕੀ ਸੀ, ਇਸ ਲਈ ਉਹ 1500 ਦੀ ਅਜੇ ਰਿਪੋਰਟ ਨਹੀਂ ਆਈ। ਉਹ 1500 ਦੀ ਆਉਣ ਤੋਂ ਬਾਅਦ ਪੂਰਾ ਡਾਟਾ ਸਾਹਮਣੇ ਆ ਜਾਏਗਾ ਤੇ ਫਿਰ ਹੋ ਸਕਦਾ ਇਕੱਠਾ ਛਾਂਗਾ ਲੱਗੇ ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਭਗਵੰਤ ਮਾਨ ਜੀ ਦੀ ਵੀਡੀਓ ਜਾਂ ਟਵੀਟ ਕੋਈ ਸਾਹਮਣੇ ਆਵੇ ਜਿਹਦੇ ਰਾਹੀਂ ਉਹਦੀ ਨੌਕਰੀ ਛੁੱਟੀ ਹੋਣ ਦਾ ਪ੍ਰਮਾਣ ਸਾਹਮਣੇ ਆਵੇ ਜੀ। ਇਕੱਲਾ ਇਹੀ ਨਹੀਂ, ਦੇਖੋ ਕਿਸੇ ਦੀ ਹੱਕਮਾਰੀ ਹੋਈ, ਉਹਦੀ ਥਾਂ ਦੇ ਉੱਤੇ ਪੈਸੇ ਜਿਹੜੇ ਉਹ ਲਏ, ਕਿੰਨੀਆਂ ਤਰੱਕੀਆਂ, ਕਿੰਨਾ ਕੁਛ ਹੋਇਆ, ਇਹ ਤਾਂ ਪ੍ਰਾਪਰਟੀਆਂ ਦੀਆਂ ਕੁਰਕੀਆਂ ਹੋਣੀਆਂ ਚਾਹੀਦੀਆਂ। ਬਿਲਕੁਲ ਵੀਰ ਜੀ, ਹੋਣੀ ਚਾਹੀਦੀਆਂ, ਇਹ ਹੋਣੀ ਚਾਹੀਦੀਆਂ, ਇਹ ਤਾਂ ਜ਼ਰੂਰੀ ਹੈ। ਚਲੋ ਇਹ ਚੰਗਾ, ਇਹ ਵੀ ਉਵੇਂ ਹੀ ਹੈ, ਇਹ ਵੀ ਉਵੇਂ ਹੀ ਜਿਵੇਂ ਕਹਿੰਦੇ ਆ ਨਾ ਕਿ ਸਰਕਾਰੀ ਜ਼ਮੀਨਾਂ ਦੇ ਉੱਤੇ ਕਿਸੇ ਨੇ ਮਹਿਲ ਬਣਾ ਲਏ, ਕਿਸੇ ਨੇ, ਮਤਲਬ ਛੱਪਰਾਂ ਵਾਲੀ ਨਹੀਂ ਗੱਲ ਕਰਦੇ ਸੀ, ਅਸੀਂ ਕਰਦੇ ਜਿਹੜਾ ਸਹੀ ਮਾਇਨੇ 'ਚ ਨਜਾਇਜ਼ ਕਬਜ਼ਾ, ਇਹ ਉਸੇ ਤਰ੍ਹਾਂ ਅਹੁਦਿਆਂ ਤੇ ਵੀ ਨਜਾਇਜ਼ ਕਬਜ਼ਾ ਹੈ। ਬਿਲਕੁਲ, ਇਹ ਤਾਂ ਬਾਕੀ ਜਿਹੜੇ ਨਾ ਮਿਲ ਕੇ ਇੱਕ ਕਲਾਸ ਐਕਸ਼ਨ ਲਾਸੂਟ, ਮੈਨੂੰ ਪਤਾ ਨਹੀਂ ਉੱਥੇ ਹੁਣ ਇਦਾਂ ਦੀ ਚੀਜ਼ ਚੱਲਦੀ ਕਿ ਨਹੀਂ ਚੱਲਦੀ। ਦੇਖੋ 3500 ਤੋਂ ਸਾਹਮਣੇ ਹੀ ਆ, 3500 ਲੋਕਾਂ ਦਾ ਰੁਜ਼ਗਾਰ ਜਿਹੜਾ ਉਹ ਖੋਹ ਲਿਆ ਗਿਆ
ਇਹ ਤਾਂ ਸ਼ਰੇਆਮ ਹੀ ਬਿਲਕੁਲ ਜਿਹੜਾ ਇੱਥੋਂ ਪਤਾ ਲੱਗਦਾ ਆ। ਬਿਲਕੁਲ ਜੀ।